ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪਾਕਿਸਤਾਨ ਅਪਡੇਟਸ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਇੰਤਖਾਬੀ ਨਿਸ਼ਾਨ ਬੱਲੇ ਵਾਸਤੇ ਇੱਕ ਹੋਰ ਸੁਣਵਾਈ। ਮੈਨੂੰ ਬਗੈਰ ਕਿਸੇ ਗੁਨਾਹ ਤੋਂ ਧਮਕੀਆਂ ਲੱਭ ਰਹੀਆਂ ਨੇ। ਚੀਫ ਜਸਟਿਸ ਮੁਹੰਮਦ ਇਬਰਾਹੀਮ। ਮੁਲਤਾਨ ਸ਼ਹਿਰ 'ਚ ਮੁਸਲਿਮ ਲੀਗ ਨੂਨ ਦੇ ਹਾਮੀ ਰਾਣਾ ਮੁਹੰਮਦੁਲ ਹਸਨ ਪੀਪਲਸ ਪਾਰਟੀ 'ਚ ਜਾ ਰਲੇ। ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਕੌਮੀ ਅਤੇ ਸੂਬਾਈ ਲੈਵਲ ਤੇ ਟਿਕਟਾਂ ਵੰਡ ਦਿੱਤੀਆਂ। ਹੁਕਮਰਾਨ ਆਪ ਅਯਾਸ਼ੀ ਕਰਦੇ ਨੇ ਤੇ ਆਵਾਮ ਲਈ ਸਬਰ ਹੈ, ਇਹ ਆਖਣਾ ਹੈ ਜਮਾਤੇ ਇਸਲਾਮੀ ਦੇ ਪ੍ਰਧਾਨ ਸਿਰਾਜੁਲ ਹਸਨ ਹੋਰਾਂ ਦਾ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਅਪਡੇਟਸ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਇੰਤਖਾਬੀ ਨਿਸ਼ਾਨ ਬੱਲੇ ਵਾਲੇ ਮਾਮਲੇ ਤੇ ਚੀਫ ਜਸਟਿਸ ਆਫ ਪਾਕਿਸਤਾਨ ਫਾਇਜ਼ ਈਸਾ ਹੋਰਾਂ ਦਾ ਆਖਣਾ ਹੈ ਕਿ ਇਲੈਕਸ਼ਨ ਕਮਿਸ਼ਨ ਆਪ ਇੱਕ ਆਇਨੀ ਅਤੇ ਕਾਨੂੰਨੀ ਮਹਿਕਮਾ ਹੈ। ਅਸੀਂ ਕਿਸੇ ਆਇਨੀ ਅਤੇ ਕਾਨੂੰਨੀ ਮਹਿਕਮੇ ਦਾ ਕੰਮ ਆਪ ਆਪਣੇ ਤੌਰ ਤੇ ਨਹੀਂ ਕਰ ਸਕਦੇ। ਇਹ ਗੱਲਬਾਤ ਉਹਨਾਂ ਪਸ਼ਾਵਰ ਹਾਈ ਕੋਰਟ 'ਚ ਇਲੈਕਸ਼ਨ ਕਮਿਸ਼ਨ ਵੱਲੋਂ ਬੱਲੇ ਦੇ ਇੰਤਖਾਬੀ ਨਿਸ਼ਾਨ ਦੇ ਖਿਲਾਫ ਦਿੱਤੀ ਗਈ ਅਰਜ਼ੀ ਦੀ ਸੁਣਵਾਈ ਕਰਦਿਆਂ ਹੋਇਆਂ ਆਖੀ। ਚੀਫ ਜਸਟਿਸ ਆਫ ਪਾਕਿਸਤਾਨ ਫਾਇਜ਼ ਈਸਾ ਹੋਰਾਂ ਦੀ ਅਗਵਾਈ 'ਚ 3 ਰੁਕਨੀ ਬੈਂਚ ਨੇ ਕੇਸ ਦੀ ਸੁਣਵਾਈ ਕੀਤੀ। ਇਸ ਬੈਂਚ 'ਚ ਜਸਟਿਸ ਮੁਹੰਮਦ ਅਲੀ ਮਜ਼ਹਰ ਅਤੇ ਜਸਟਿਸ ਮੁਸਰਤ ਹਲਾਲੀ ਹੋਰੀ ਸ਼ਾਮਿਲ ਹੋਏ। ਜਸਟਿਸ ਫਾਇਜ਼ ਈਸਾ ਹੋਰਾਂ ਦਾ ਆਖਣਾ ਸੀ ਕਿ ਸਿਆਸੀ ਜਮਾਤਾਂ ਨੂੰ ਰੈਗੂਲੇਟ ਕਰਨਾ ਅਤੇ ਧਾਂਦਲੀ ਤੋਂ ਪਾਕ ਚੋਣਾਂ ਕਰਵਾਉਣਾ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ। ਅਸੀਂ ਕਿਸੇ ਵੀ ਆਇਨੀ ਮਹਿਕਮੇ ਦਾ ਕੰਮ ਆਪਣੇ ਹੱਥ ਨਾਲ ਨਹੀਂ ਕਰ ਸਕਦੇ। ਚੀਫ ਜਸਟਿਸ ਮੁਹੰਮਦ ਇਬਰਾਹੀਮ ਹੋਰਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਬਗੈਰ ਕਿਸੇ ਗੁਨਾਹ ਤੋਂ ਹੀ ਧਮਕੀਆਂ ਲੱਭ ਰਹੀਆਂ ਨੇ। ਉਹਨਾਂ ਆਖਿਆ ਕਿ ਮੈਨੂੰ ਧਮਕੀਆਂ ਦੇਣ ਵਾਲਿਆਂ ਨੂੰ ਇਹ ਪਤਾ ਹੈ ਕਿ ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ। ਉਹਨਾਂ ਇਹ ਗੱਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੈਂਬਰ ਆਫਤਾਬ ਇਕਬਾਲ ਦੀ ਗ੍ਰਿਫਤਾਰੀ ਵਾਲੇ ਮਾਮਲੇ ਤੇ ਪਸ਼ਾਵਰ ਹਾਈ ਕੋਰਟ 'ਚ ਸੁਣਵਾਈ ਕਰਦਿਆਂ ਹੋਇਆਂ ਆਖੀ। ਉਹਨਾਂ ਆਖਿਆ ਕਿ ਜੇ ਪੁਲਿਸ ਨੂੰ ਕੋਈ ਮੁਜਰਮ ਚਾਹੀਦਾ ਹੈ ਤੇ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ, ਪਰ ਹਾਈ ਕੋਰਟ ਦੇ ਅਹਾਤੇ 'ਚ ਕਿਸੇ ਨੂੰ ਗ੍ਰਿਫਤਾਰ ਨਾ ਕੀਤਾ ਜਾਏ। ਜਿਹੜਾ ਅਫਸਰ ਇੰਜ ਕਰੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜੇ ਕੋਈ ਅਦਾਲਤ ਦਾ ਬੂਹਾ ਖੜਕਾਏ ਕਿ ਉਹਨੂੰ ਅਸੀਂ ਗੱਲਬਾਤ ਦੇ ਮੁਤਾਬਿਕ ਰਿਲੀਫ ਦੇਣ ਦਾ ਹੱਕ ਰੱਖਦੇ ਹਾਂ। ਉਹਨਾਂ ਇਹ ਵੀ ਆਖਿਆ ਕਿ 9 ਮਈ ਦਾ ਦਿਨ ਇਸ ਕੌਮ ਵਾਸਤੇ ਇੱਕ ਵੱਡੇ ਹਾਦਸੇ ਤੋਂ ਘੱਟ ਨਹੀਂ ਤੇ ਇਸ ਬਕੂਏ 'ਚ ਫੜੇ ਗਏ ਮੁਲਜ਼ਮਾਂ ਨਾਲ ਕਾਨੂੰਨ ਦੇ ਮੁਤਾਬਿਕ ਹੀ ਇਨਸਾਫ ਹੋਏਗਾ। ਜ਼ਮਾਨਤ ਦੇ ਬਾਵਜੂਦ ਜੇ ਕੋਈ ਗ੍ਰਿਫਤਾਰ ਹੋਇਆ ਹੈ ਤੇ ਤੋਹੀਨੇ ਅਦਾਲਤ ਕੇਸ ਦਾਇਰ ਕਰੇ। ਅਸੀਂ ਇੱਥੇ ਇਨਸਾਫ ਕਰਨ ਲਈ ਹੀ ਬੈਠੇ ਹਾਂ। ਉਹਨਾਂ ਇਹ ਵੀ ਆਖਿਆ ਕਿ ਮੈਂ ਇਸ ਕੁਰਸੀ ਤੇ 3 ਮਹੀਨਿਆਂ ਦਾ ਮਹਿਮਾਨ ਹਾਂ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਕਿਸੇ ਸਿਆਸੀ ਪਾਰਟੀ 'ਚ ਜਾਣ ਦਾ ਮੇਰਾ ਕੋਈ ਇਰਾਦਾ ਨਹੀਂ। ਵਕੀਲਾਂ ਦਾ ਆਪਸ 'ਚ ਇਕੱਠ ਹੋਏਗਾ ਤਾਂ ਹੀ ਇਨਸਾਫ ਕਾਇਮ ਹੋਏਗਾ। ਉਹਨਾਂ ਇਸ ਕੇਸ ਨੂੰ ਫੈਸਲੇ ਲਈ 2 ਰੁਕਨੀ ਬੈਂਚ ਨੂੰ ਭੇਜ ਦਿੱਤਾ ਹੈ। ਪਾਕਿਸਤਾਨ ਪੀਪਲਸ ਪਾਰਟੀ ਨੇ ਮੁਲਤਾਨ ਸ਼ਹਿਰ 'ਚ ਮੁਸਲਿਮ ਲੀਗ ਨੂਨ ਦੀ ਵੱਡੀ ਵਿਕਟ ਡੇਗ ਲਈ। ਸੈਨੇਟਰ ਰਾਣਾ ਮੁਹੰਮਦੁਲ ਹਸਨ ਆਪਣੇ ਸਾਥੀਆਂ ਦੇ ਨਾਲ ਪਾਕਿਸਤਾਨ ਪੀਪਲਸ ਪਾਰਟੀ ਨਾਲ ਆਣ ਰਲੇ ਅਤੇ ਪੁਰਾਣੇ ਸੂਬਾਈ ਵਜ਼ੀਰ ਚੌਧਰੀ ਅਬਦੁਲ ਵਹੀਦ ਅਰਾਈ ਬਾਰੇ ਵੀ ਆਖਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਪੀਪਲਸ ਪਾਰਟੀ 'ਚ ਰਲਣ ਬਾਰੇ ਸੋਚ ਰਹੇ ਨੇ। ਇੱਕ ਦਿਨ ਪਹਿਲਾਂ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੁਲਤਾਨ ਦਾ ਦੌਰਾ ਕੀਤਾ। ਉਹਨਾਂ ਨੇ ਸੈਨੇਟਰ ਰਾਣਾ ਮਹਿਮੂਦੁਲ ਹਸਨ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਪਾਕਿਸਤਾਨ ਦੇ ਪੁਰਾਣੇ ਵਜ਼ੀਰ ਆਜ਼ਮ ਯੂਸਫ ਰਜ਼ਾ ਗਿਲਾਨੀ ਹੋਰੀ ਵੀ ਉੱਥੇ ਮੌਜੂਦ ਸਨ। ਬਿਲਾਵਲ ਭੁੱਟੋ ਹੋਰਾਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਹਲਕਾ NA 150 ਦਾ ਟਿਕਟ ਮਹਿਮੂਦੁਲ ਹਸਨ ਹੋਰਾਂ ਨੂੰ ਦੇਣ ਦਾ ਵਾਅਦਾ ਵੀ ਕੀਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਪੰਜਾਬ ਅਸੈਂਬਲੀ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। PP 145 ਤੋਂ ਯਾਸਰ ਗਿਲਾਨੀ, PP 146 ਤੋਂ ਜੁਨੇਦ ਰਜ਼ਾਕ, PP 147 ਤੋਂ ਮੁਹੰਮਦ ਖਾਨ ਮਦਨੀ, PP 148 ਤੋਂ ਗੁਲਾਮ ਮੁਹੀਉਦੀਨ ਦੀਵਾਨ, PP 151 ਤੋਂ ਕੈਸਰ ਸੁਹੇਲ ਬੱਟ ਹੋਰੀ ਚੋਣਾਂ 'ਚ ਹਿੱਸਾ ਲੈਣਗੇ। ਇੰਝ ਹੀ ਮੁਲਕ ਭਰ 'ਚ ਕੌਮੀ ਅਸੈਂਬਲੀ ਲਈ ਵੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। PP 152 ਤੋਂ ਨੁਮਾਨ ਮਜੀਦ, PP 155 ਤੋਂ ਬਿਲਾਲ ਅਸਲਮ ਪੱਟੀ, PP 156 ਤੋਂ ਅਲੀ ਇਮਤਿਆਜ਼ ਵੜਾਈਚ, PP 157 ਤੋਂ ਹਾਫਜ਼ ਫਰਹਤ ਅਬਾਸ ਅਤੇ PP 159 ਤੋਂ ਮਹਿਰ ਸ਼ਰਾਫਤ ਅਲੀ ਹੋਰਾਂ ਨੂੰ ਟਿਕਟ ਜਾਰੀ ਕੀਤੀ ਗਈ ਹੈ। ਜਮਾਤੇ ਇਸਲਾਮੀ ਦੇ ਪ੍ਰਧਾਨ ਸਿਰਾਜੁਲ ਹਕ ਹੋਰਾਂ ਦਾ ਆਖਣਾ ਹੈ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ 100 ਸਾਲ ਵੀ ਰਾਜ ਕਰ ਲਵੇ
ਤੇ ਫਿਰ ਵੀ ਮੁਲਕ 'ਚ ਖੁਸ਼ਹਾਲੀ ਨਹੀਂ ਲਿਆ ਸਕਦੀ। ਉਹਨਾਂ ਆਖਿਆ ਕਿ ਕੌਮ ਦੇ ਉੱਤੇ ਕਰਜ਼ੇ ਚਾੜਨ ਵਾਲੀਆਂ ਪਾਰਟੀਆਂ ਨੂੰ ਵਾਰੀਆਂ ਨਾ ਦਿੱਤੀਆਂ ਜਾਣ। ਹੁਕਮਰਾਨ ਆਪ ਤੇ ਅਯਾਸ਼ੀ ਕਰਦੇ ਨੇ ਤੇ ਆਵਾਮ ਨੂੰ ਕਹਿੰਦੇ ਨੇ ਸਬਰ ਕਰੋ। ਉਹਨਾਂ ਇਹ ਵੀ ਆਖਿਆ ਕਿ ਇਹਨਾਂ ਹੁਕਮਰਾਨਾਂ ਦੀਆਂ ਗੱਡੀਆਂ 'ਚ ਸੜਨ ਵਾਲਾ ਤੇਲ ਤੇ ਪੈਟਰੋਲ ਗਰੀਬਾਂ ਦੇ ਖੂਨ ਦਾ ਪਸੀਨਾ ਹੈ। ਆਵਾਮ ਨੂੰ ਚਾਹੀਦਾ ਹੈ ਕਿ ਉਹ ਜ਼ੁਲਮ ਤੇ ਨਾਇਨਸਾਫੀ ਦੇ ਖਿਲਾਫ ਆਪਣੀ ਕੋਸ਼ਿਸ਼ ਨੂੰ ਵਧਾਵੇ। ਉਹਨਾਂ ਆਖਿਆ ਕਿ ਮੁਲਕ 'ਚ ਪਿਛਲੇ 76 ਵਰ੍ਹਿਆਂ ਤੋਂ ਜ਼ੁਲਮ ਤੇ ਜ਼ਬਰ ਦਾ ਨਿਜ਼ਾਮ ਚੱਲ ਰਿਹਾ ਹੈ। ਹੁਣ ਸਾਨੂੰ ਜ਼ਾਲਮ ਦੇ ਸਾਹਮਣੇ ਡਟ ਕੇ ਖਲੋਣ ਦੀ ਲੋੜ ਹੈ। ਪਾਕਿਸਤਾਨ ਅਪਡੇਟਸ 'ਚ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।